Home Minister Amit Shah on Monday said the party was eyeing funds of temples and ashrams, and if it came to power, if it would do what Manmohan Singh said in 2006, that minorities should have first right on the resources. ਝੂਠ ਦੀ ਹੱਦ, ਨਫ਼ਰਤ ਦੀ ਹੱਦ। ਉਹ ਯੋਗੀ ਕਹਿ ਰਿਹਾ ਕਿ ਕਾਂਗਰਸ ਨੇ ਇਕਰਾਰ ਕੀਤਾ ਕਿ ਜੇ ਉਹ ਪਾਵਰ 'ਚ ਆਏ ਤਾਂ ਭਾਰਤ ਦੇ ਵਿੱਚ ਸ਼ਰੀਅਤ ਲਾ ਲਾਗੂ ਹੋਏਗਾ। If a Hindu is killed by another Hindu, they are least bothered. But if Muslim kills a Hindu, then it is like festival for BJP leaders, and they make it a point to gain political mileage out of such tragedies. My mother's Mangala Sutra was sacrificed for this country. Priyanka Gandhi's blistering attack on Prime Minister Modi. ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ, ਯੋਗੀ ਅਤੇ ਅਮਿਤ ਸ਼ਾਹ ਵੱਲੋਂ ਚੋਣ ਪ੍ਰਚਾਰ ਦੌਰਾਨ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਪ੍ਰਚਾਰ ਜਾਰੀ ਹੈ। ਇਉਂ ਜਾਪਦਾ ਹੈ ਕਿ ਚੋਣਾਂ ਜਿੱਤਣ ਲਈ ਜੇ ਇਹਨਾਂ ਨੂੰ ਮੁਸਲਮਾਨਾਂ ਦੀ ਨਸਲਕੁਸ਼ੀ ਵੀ ਕਰਨੀ ਪਈ ਤਾਂ ਇਹ ਪਿੱਛੇ ਨਹੀਂ ਹਟਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਦੋਨੋਂ ਹੀ ਟੌਪਿਕਸ ਦੇ ਵਿੱਚ ਇਹ ਡਿਸਕਸ ਕੀਤਾ ਹੈ ਕਿ ਸਟੇਟ ਡਿਪਾਰਟਮੈਂਟ ਨੇ ਭਾਰਤ ਨੂੰ ਕਿਵੇਂ ਉੱਥੇ ਜੋ ਕੁਝ ਚੱਲ ਰਿਹਾ ਹੈ ਉਸ ਤੋਂ ਲੈ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਲਈ ਜ਼ਿੰਮੇਵਾਰ ਦੱਸਿਆ ਜੀ। ਔਰ ਉਹਨਾਂ ਦਾ ਈਵਨ ਪ੍ਰੈਸ ਦੀ ਆਜ਼ਾਦੀ ਦਾ ਹਾਲ ਇਹ ਹੈ ਕਿ ਜੋ ABC ਦੀ ਬਿਊਰੋ ਚੀਫ ਦੇ ਨਾਲ ਹੋਇਆ ਉਸ ਦਾ ਵੀ ਅਸੀਂ ਹੁਣੇ ਹੀ ਜ਼ਿਕਰ ਕਰਕੇ ਹਟੇ। ਇਲੈਕਸ਼ਨ ਫਸਟ ਫੇਜ਼ ਔਰ ਸੈਕੰਡ ਫੇਜ਼ ਤੱਕ ਪਹੁੰਚ ਗਈ ਹੈ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਫਸਟ ਫੇਜ਼ ਦੀਆਂ ਇਲੈਕਸ਼ਨਸ 'ਚ ਕੁਛ ਥਾਵਾਂ ਦੇ ਉੱਤੇ ਲਗਭਗ 8% ਤੋਂ ਘੱਟ ਪਿਛਲੀ ਇਲੈਕਸ਼ਨ ਦੇ ਕੰਪੈਰੇਟਿਵ ਵੋਟਾਂ ਪਈਆਂ। ਈਵਨ ਨਾਗਪੁਰ ਵਰਗੀ ਥਾਂ ਜਿਹੜਾ ਡਿਸਟ੍ਰਿਕਟ ਇਹਨਾਂ ਦੇ ਖਾਸਮ ਖਾਸ ਗਡਕਰੀ ਦਾ ਉੱਥੇ ਵੀ ਵੋਟਾਂ ਘੱਟ ਹੋਈਆਂ। ਇਹ ਵੀ ਹੈ ਕਿ ਸ਼ਾਇਦ RSS ਦਾ ਇੱਕ ਤਬਕਾ ਜਿਹੜਾ ਹੈ ਉਹ ਹੁਣ ਉਨਾ ਇੰਟਰਸਟਿਡ ਨਹੀਂ ਹੈ ਜਾਂ ਉਹ ਕੋਈ ਚੇਂਜ ਆਫ ਗਾਰਡ ਚਾਹੁੰਦੇ ਨੇ। ਔਰ ਇਹਦੇ 'ਚ ਜੇ ਇਸ ਵੇਲੇ ਅਸੀਂ ਇਹਨਾਂ ਤਿੰਨਾਂ ਦੀ ਬੁਖਲਾਹਟ ਹੀ ਦੇਖੀਏ, ਮੋਦੀ ਦੀ, ਅਮਿਤ ਸ਼ਾਹ ਦੀ ਔਰ ਯੋਗੀ ਦੀ, ਅਤੇ ਇਹ ਨਾ ਬਾਕੀ ਜਿਹੜੇ ਥੱਲੜੇ ਉਹਨਾਂ ਦੇ ਬੱਚੇ ਜਮੂਰੇ ਨੇ ਉਹਨਾਂ ਦੀ ਕਹਾਣੀ ਉਹ ਗਿਰੀ ਰਾਜ ਹੈ ਕਿ ਕੌਣ ਹੈ, ਉਹਨਾਂ ਨੇ ਕੀ ਕਿਹਾ, ਕਿਹਨੇ ਕੀ ਕਿਹਾ। ਹੁਣ ਖੁੱਲ੍ਹੇਆਮ ਮੋਦੀ ਵੀ ਔਰ ਅਮਿਤ ਸ਼ਾਹ ਵੀ ਆਪਣੀਆਂ ਚੋਣ ਸਭਾਵਾਂ ਦੇ ਵਿੱਚ ਜੈ ਸ਼੍ਰੀ ਰਾਮ, ਜੈ ਹਨੂੰਮਾਨ ਇਹ ਨਾਅਰੇ ਲਵਾਉਣ ਲੱਗ ਗਏ ਨੇ, ਜਿਹੜੀ ਬਿਲਕੁਲ ਵਾਇਲੇਸ਼ਨ ਹੈ। ਜਦੋਂ ਈਵਨ ਇਹਨਾਂ ਨੇ ਜਿਹੜਾ ਇਲੈਕਸ਼ਨ ਕਮਿਸ਼ਨਰ ਦੀਆਂ ਹਦਾਇਤਾਂ ਨੇ ਉਹਦੇ ਥੱਲੇ ਤੁਸੀਂ ਕੋਈ ਧਰਮ ਦੇ ਨਾਂ 'ਤੇ ਵੋਟ ਨਹੀਂ ਮੰਗ ਸਕਦੇ। ਔਰ ਮੋਦੀ ਜਿਹਨੇ ਇਕੱਲਾ ਇੱਕੋ ਹੀ ਨਹੀਂ ਕਿ ਵੀ ਉਸਨੇ ਰਾਜਸਥਾਨ ਦੇ ਇੱਕ ਹਲਕੇ ਦੇ ਵਿੱਚ ਹੀ ਇਹ ਕਿਹਾ, ਉਹਨੇ ਫਿਰ ਅਜਮੇਰ ਸ਼ਰੀਫ ਵੀ ਦੁਹਰਾਇਆ। ਹੁਣ ਅਸੀਂ ਦੇਖ ਰਹੇ ਹਾਂ ਕਿ ਉਹਨੇ ਇਸ ਨੂੰ ਇੱਕ ਇਸ਼ੂ ਹੀ ਬਣਾ ਲਿਆ ਜਿਹਦੇ 'ਚ ਕਿ ਉਹ ਕਹਿ ਰਿਹਾ ਕਿ ਦੇਖੋ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਕਿ ਵੀ ਉਹ ਜੇ ਉਹਨਾਂ ਕੋਲ ਪਾਵਰ ਆਈ ਤਾਂ ਉਹ ਤੁਹਾਡੀ ਦੌਲਤ ਸਾਰਿਆਂ ਦੀ ਖੋਹ ਕੇ ਉਹ ਮੁਸਲਮਾਨਾਂ 'ਚ ਵੰਡ ਦੇਣਗੇ ਔਰ ਈਵਨ ਜਨਾਨੀਆਂ ਦੇ ਮੰਗਲ ਸੂਤਰ ਵੀ ਨਹੀਂ ਬਚਣ। ਹੁਣ ਜਿਹੜਾ ਮੰਗਲ ਸੂਤਰ ਹੁੰਦਾ ਉਹਦੇ 'ਚ ਵੀ ਸ਼ਾਇਦ ਗੋਲਡ ਦੇ ਵਿੱਚ ਕਈ ਵਾਰੀ ਉਹ ਕੋਈ ਪਾਇਆ ਹੁੰਦਾ ਜਾਂ ਹੁੰਦਾ ਕਿ ਵੀ ਇਹ ਵੀ ਖੋਹ ਲੈਣਗੇ। ਔਰ ਫਿਰ ਇਹ ਹੈ ਕਿ ਜੀ ਉਹਨੇ ਦੇਖੋ ਮਨਮੋਹਨ ਸਿੰਘ ਨੇ ਵੀ ਇਹੀ ਗੱਲ ਕਹੀ ਸੀ ਕਿ ਪਹਿਲਾ ਹੱਕ ਦੇਸ਼ ਦੀ ਦੌਲਤ ਦੇ ਉੱਤੇ ਅਲਪ ਸੰਖਿਅਕਾਂ ਦਾ, ਮਾਈਨੋਰਟੀ ਦਾ, ਮੁਸਲਮਾਨਾਂ ਦਾ ਹੈ। ਔਰ ਫਿਰ ਈਵਨ ਉਹਦੀ ਰਾਹੁਲ ਗਾਂਧੀ ਦੀ ਸਪੀਚ ਜਿਹਦੇ 'ਚ ਉਹ ਇਹ ਕਹਿ ਰਿਹਾ ਵੀ ਇਕੁਈ ਡਿਸਟਰੀਬਿਊਸ਼ਨ ਨਹੀਂ ਹੈ। ਉਹਨਾਂ ਦਾ ਮੈਨੀਫੈਸਟੋ ਤਾਂ ਇਹ ਹੈ ਵੀ 1% ਲੋਕਾਂ ਦੇ ਕੋਲ ਜਿਹੜੇ ਮੋਦੀ ਦੇ ਯਾਰ ਨੇ, ਅੰਬਾਨੀ, ਅਡਾਨੀ, ਭਾਰਤ ਦੀ 40% ਦੀ ਦੌਲਤ ਹੈ ਔਰ ਇਹ 12-14% ਤੋਂ 40% ਤੱਕ ਕਿਵੇਂ ਸਰਕ ਕੇ ਚਲੀ ਗਈ। 10 ਸਾਲ 'ਚ ਮੋਦੀ ਅਮਿਤ ਸ਼ਾਹ ਦਾ ਕ੍ਰਿਸ਼ਮਾ ਕਿਵੇਂ ਇਹ ਮੁਲਕ ਨੂੰ ਵੇਚ ਰਹੇ ਨੇ ਔਰ ਕਿਵੇਂ ਉਹਨਾਂ ਦੇ ਅਰਬਾਂ ਰੁਪਏ ਜਿਹੜੇ ਉਹਨਾਂ ਨੇ ਲੋਨ ਲਏ ਉਹਦੇ 'ਤੇ ਜਿਹੜਾ ਉਹ ਪੈਨਸਲ ਫੇਰ ਦਿੰਦੇ ਨੇ ਕਿ ਜੀ ਮਾਫ, ਪਰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਤਿਆਰ ਨਹੀਂ, ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦੇਣ ਨੂੰ। ਮੁੱਦਾ ਤਾਂ ਇਹੀ ਹੈ ਕਿਉਂਕਿ ਜਦੋਂ ਮੈਨੀਫੈਸਟੋ ਦੇ ਮੁੱਦੇ ਦੀ ਗੱਲ ਹੁੰਦੀ ਹੈ ਤੁਸੀਂ ਇਸ਼ੂ ਡਿਸਕਸ ਕਰਦੇ ਹੋ, ਪਰ ਇਉਂ ਲੱਗਦਾ ਹੈ ਕਿ ਵੀ ਉਹਨਾਂ ਨੂੰ ਇਸ ਦੇ ਬਾਵਜੂਦ, ਹਾਲਾਂ ਮੇਰਾ ਆਪਣਾ ਇਹ ਮੰਨਣਾ ਹੈ ਕਿ ਵੀ ਅਲਟੀਮੇਟਲੀ ਪਾਵਰ 'ਚ ਇਹਨਾਂ ਨੇ ਹੀ ਆਉਣਾ। EVM ਜ਼ਿੰਦਾਬਾਦ, ਇਹਨਾਂ ਨੂੰ ਕੋਈ ਨਹੀਂ ਹੈ ਵੀ ਕਿੱਥੇ ਕੀ ਵੋਟਾਂ ਪਈਆਂ ਨੇ ਨਹੀਂ ਪਈਆਂ। ਪਰ ਕਈ ਵਾਰੀ ਇਹ ਵੀ ਹੁੰਦਾ ਵੀ ਹੋ ਸਕਦਾ ਹੈ ਕਿ EVM ਦੀ ਜਿਹੜੀ ਕੈਲੀਬ੍ਰੇਸ਼ਨ ਹੈ ਉਹਨਾਂ ਨੇ ਇਸ ਢੰਗ ਨਾਲ ਕੀਤੀ ਹੋਈ ਹੈ ਕਿ 2-3%
ਤੱਕ ਦਾ ਉਹ ਫਰਕ ਪਾ ਦੇਣ ਜਿਹਦੇ ਨਾਲ ਪਰ ਹੁਣ ਜਿਸ ਲਿਹਾਜ਼ ਨਾਲ ਇਹਨਾਂ ਨੂੰ ਲੱਗਦਾ ਹੈ ਵੀ ਜਿਹੜੀ ਹਿੰਦੂ ਬੈਲਟ ਚੋਂ ਇਹਨਾਂ ਨੇ ਐਨ ਬਲਾਕ ਸਾਰੀਆਂ ਹੀ ਸੀਟਾਂ ਜਿਹੜੀਆਂ ਨੇ ਉਹ ਕਲੀਨ ਹੁਣ ਦਿੱਲੀ ਦੀਆਂ 7 ਸੀਟਾਂ ਇਹਨਾਂ ਦੇ ਕੋਲ ਸੀ 2019 ਵੇਲੇ ਯੂਪੀ ਦੀਆਂ ਸਾਰੀਆਂ 2-4 ਨੂੰ ਛੱਡ ਕੇ ਇਹਨਾਂ ਦੇ ਕੋਲ ਸੀ ਰਾਜਸਥਾਨ ਦੀਆਂ ਆਲਮੋਸਟ ਹਰਿਆਣੇ ਦੀਆਂ 9 ਕੇ ਕਿੰਨੀਆਂ ਨੇ 9 ਕੇ 10 ਸਾਰੀਆਂ ਇਹਨਾਂ ਕੋਲ ਸੀ ਹੁਣ ਜਿੱਥੇ ਜਾਂ ਵੈਸਟਰਨ ਯੂਪੀ 'ਚ ਵੀ ਇਹੀ ਹਾਲ ਸੀ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਵੀ ਇੱਕ ਤਾਂ ਵੋਟਿੰਗ ਪਰਸੈਂਟੇਜ ਉਸ ਲਿਹਾਜ਼ ਨਾਲ ਨਹੀਂ ਹੋਈ ਜਿਹੜਾ ਘਾਟਾ ਇਹਨਾਂ ਨੂੰ ਹੋ ਸਕਦਾ ਸੈਕੰਡਲੀ ਜਦੋਂ ਹੁਣ ਇਹ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਕੋਈ ਕਰਾਊਡ ਐਂਥੂਸੀਆਸਟਿਕ ਹੈ ਸੋ ਇਹ ਵਾਪਸ ਖੁੱਲ ਕੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਵਾਲੇ ਏਜੰਡੇ ਤੇ ਆ ਗਏ ਔਰ ਇੱਕ ਤਾਂ ਹੁੰਦਾ ਜੀ ਮੋਦੀ ਨੇ ਕਹਿ ਦਿੱਤਾ ਜਾਂ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਹੋ ਗਈ ਹਟ ਕੇ ਹੁਣ ਤਾਂ ਇਹ ਗੱਲ ਕੱਲਾ ਉਹੀ ਨਹੀਂ ਮੋਦੀ ਨੇ ਤਾਂ ਤੀਸਰੀ ਚੌਥੀ ਆਪਣੀ ਜਨ ਸਭਾ ਦੇ ਵਿੱਚ ਦੁਹਰਾਈ ਹੈ ਪਰ ਹੁਣ ਜੇ ਤੁਸੀਂ ਇਸ ਦੀ ਅਮਿਤ ਸ਼ਾਹ ਦਾ ਪਾਰਟ ਦੇਖੋ ਤੇ ਉਸ ਦਾ ਜਿਹੜਾ ਹੈ ਅਮਿਤ ਸ਼ਾਹ ਕਹਿੰਦਾ ਕਾਂਗਰਸ ਵਿਲ ਗਿਵ ਟੈਂਪਲ ਫੰਡਸ ਟੂ ਮਾਈਨੋਰਿਟੀਜ਼ ਇਫ ਇਟ ਵਿਨਸ ਮੋਦੀ ਉਹਨੇ ਕਿਹਾ ਵੀ ਉਹ ਕੀ ਉਹਨੂੰ ਕਹਿੰਦੇ ਨੇ ਕਿ ਵੀ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਨ ਛੜਪ ਹੁਣ ਅਮਿਤ ਸ਼ਾਹ ਨੂੰ ਲੱਗਾ ਵੀ ਇਹ ਗੱਲ ਤਾਂ ਮੋਦੀ ਨੇ ਕਹਿ ਹੀ ਦਿੱਤੇ ਵੀ ਤੁਹਾਡੇ ਮੰਗਲ ਸੂਤਰ ਵੀ ਲੈ ਜਾਣੇ ਨੇ ਇਹਨਾਂ ਨੇ ਉਹ ਮੁਸਲਮਾਨਾਂ ਨੂੰ ਦੇ ਦੇਣੇ ਨੇ ਉਹਨੂੰ ਲੱਗਾ ਵੀ ਹੁਣ ਮੰਦਰਾਂ ਦੀ ਪ੍ਰਾਪਰਟੀ ਦੀ ਵੀ ਗੱਲ ਕਰੋ ਉਹਦੇ ਚੋਂ ਕਹਿ ਰਿਹਾ ਕਾਂਗਰਸ ਵਿਲ ਗਿਵ ਟੈਂਪਲ ਫੰਡਸ ਟੂ ਮਾਈਨੋਰਿਟੀਜ਼ ਇਫ ਇਟ ਵਿਨਸ ਕਿ ਜੇ ਕਾਂਗਰਸ ਜਿੱਤ ਗਈ ਇਹ ਡੇ ਆਫਟਰ ਪ੍ਰਾਈਮ ਮਿਨਿਸਟਰ ਮੋਦੀ claimed ਕਾਂਗਰਸ in its manifesto had called for a survey of every citizen's wealth and distribute it among the minority communities. Home Minister Amit Shah on Monday said the party was eyeing funds of temples and ashrams and if it came to power, if it would do what Manmohan Singh said in 2006 that minority should have first right on the resources. ਉਹਨੇ ਕਿਹਾ ਜੀ ਇਹ ਜਿਹੜੇ ਤੁਹਾਡੇ ਮੰਦਰ ਨੇ ਮੰਦਰਾਂ ਦੇ ਫੰਡ ਵੀ ਜਿਹੜੇ ਨੇ ਇਹ ਉਹਨਾਂ ਨੇ ਮੁਸਲਮਾਨਾਂ 'ਚ ਵੰਡ ਦੇਣੇ ਨੇ ਹੁਣ ਇਹ ਜਿਹੜਾ ਇੱਥੇ ਬਸ ਨਹੀਂ ਹੈ ਹਾਲਾਂ ਉਹਨੇ ਪ੍ਰਿਯੰਕਾ ਗਾਂਧੀ ਨੇ ਪਤਾ ਨਹੀਂ ਮੰਗਲ ਸੂਤਰ ਤਾਂ ਉਹ ਸੋਨੀਆ ਗਾਂਧੀ ਪਾਉਂਦੀ ਹੈ ਕਿ ਨਹੀਂ ਪਾਉਂਦੀ ਸੀ ਕਿ ਨਹੀਂ ਪਾਉਂਦੀ ਸੀ ਪਰ ਉਹਨੇ ਉਹਦਾ ਜਵਾਬ ਦਿੱਤਾ ਮਾਈ ਮਦਰਜ਼ ਮੰਗਲਾ ਸੂਤਰ was sacrificed for this country. Priyanka Gandhi's blistering attack on Prime Minister Modi. ਉਹਨੇ ਕਿਹਾ ਜੀ ਮੇਰੀ ਮਾਂ ਦਾ ਮੰਗਲ ਸੂਤਰ ਜਿਹੜਾ ਉਹ ਇਸ ਮੁਲਕ ਲਈ ਮਤਲਬ ਮੇਰਾ ਪਿਓ ਸ਼ਹੀਦ ਹੈ ਕਹਿਣਾ ਉਹ ਇਹ ਚਾਹੁੰਦੀ ਹੈ ਔਰ ਇਹ ਸਾਰੇ ਦੇ ਚੱਲਦੇ ਆ ਯੋਗੀ ਨੇ ਲੱਗਾ ਕਿ ਵੀ ਮੰਦਰਾਂ ਦਾ ਪੈਸਾ ਅਮਿਤ ਸ਼ਾਹ ਨੇ ਦੇਣ ਦੀ ਗੱਲ ਕਰਤੀ ਮੋਦੀ ਨੇ ਮੰਗਲ ਸੂਤਰ ਲੈ ਜਾਣਗੇ ਮੁਸਲਮਾਨ ਉਹ ਇੱਕ ਕਦਮ ਹੋਰ ਅੱਗੇ ਗਿਆ ਯੋਗੀ ਗੁੰਡਾ ਯੋਗੀ Congress promised Sharia law in India in its poll manifesto Yogi Adityanath. ਉਹਨੇ ਕਿਹਾ ਜੀ ਜਿਹੜਾ ਔਰ ਮੈਨੀਫੈਸਟੋ 'ਚ ਕੁਝ ਵੀ ਨਹੀਂ ਤੁਸੀਂ ਝੂਠ ਦੀ ਹੱਦ ਨਫ਼ਰਤ ਦੀ ਹੱਦ ਉਹ ਯੋਗੀ ਕਹਿ ਰਿਹਾ ਕਿ ਕਾਂਗਰਸ ਨੇ ਇਕਰਾਰ ਕੀਤਾ ਕਿ ਜੇ ਉਹ ਪਾਵਰ 'ਚ ਆਏ ਤਾਂ ਭਾਰਤ ਦੇ ਵਿੱਚ ਸ਼ਰੀਅਤ ਲਾ ਲਾਗੂ ਹੋਏਗਾ ਹੁਣ ਇਸ ਹੱਦ ਤੱਕ ਇਹ ਨਫ਼ਰਤੀ ਦੌਰ ਹੈ ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਚੱਲ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜੇ ਇਹਨਾਂ ਨੂੰ ਦੂਸਰੇ ਤੀਸਰੇ ਗੇੜ ਤੋਂ ਅੱਗੇ ਜਾ ਕੇ ਇਹ ਨਜ਼ਰ ਆਉਂਦਾ ਹੈ ਕਿ ਸ਼ਾਇਦ ਇਹਨਾਂ ਦੇ ਹੱਕ 'ਚ ਨਹੀਂ ਭੁਗਤ ਰਿਹਾ ਤੇ ਕੋਈ ਨਾ ਕੋਈ ਐਸਾ ਕਾਰਾ ਕਰਵਾਉਣਗੇ ਉਹਦੇ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਰਾਜਨਾਥ ਸਿੰਘ ਜਿਵੇਂ ਕਸ਼ਮੀਰ ਦਾ ਜ਼ਿਕਰ ਕਰਦਾ ਹੈ ਇਹ ਪਾਕਿਸਤਾਨ ਨਾਲ ਵੀ ਕੋਈ ਛੇੜਛਾੜ ਕਰ ਸਕਦੇ ਨੇ ਪਰ ਵਿਦਨ ਇੰਡੀਆ ਤਾਂ ਇਹਨਾਂ ਦੀ ਰੀਚ 'ਚ ਹੈ WhatsApp ਦੇ ਉੱਤੇ ਤੁਸੀਂ ਕੀ ਝੂਠ ਫੈਲਾਇਆ ਕਿੱਥੇ ਮੁਸਲਮਾਨਾਂ ਦੇ ਉੱਤੇ ਦੋਸ਼ ਲਾ ਕੇ ਕਿਲਿੰਗ ਕਰਤੀਆਂ ਜਵਾਬੀ ਮੁਸਲਮਾਨਾਂ ਨੂੰ ਮਾਰ ਕੇ ਤੁਸੀਂ ਹਿੰਦੂਤਵਾਦ ਭਾਰਤ ਮਾਤਾ ਕੀ ਜੈ ਕਰ ਦਿੱਤਾ ਔਰ ਇਹ ਗੱਲ ਈਵਨ ਇੱਕ ਅੱਧਾ ਵਾਕਿਆ ਕਰਨਾਟਕਾ ਜੈਸਾ ਹੋਇਆ ਜਿਸ ਨੂੰ ਆਧਾਰ ਬਣਾ ਕੇ ਕਿਉਂਕਿ ਕਰਨਾਟਕਾ 'ਚ ਕਾਂਗਰਸ ਦੀ ਹਕੂਮਤ ਹੈ ਔਰ ਕਰਨਾਟਕਾ ਦਾ ਲੇਬਰ ਮਿਨਿਸਟਰ ਨੇ ਇਹ ਸਟੇਟਮੈਂਟ ਦਿੱਤੀ ਹੈ ਕਰਨਾਟਕਾ ਮਿਨਿਸਟਰ ਸੰਤੋਸ਼ ਲੈਡ ਉਹਨੇ ਕਿਹਾ ਇਫ ਏ ਹਿੰਦੂ ਇਜ਼ ਕਿਲਡ ਬਾਈ ਅਨਦਰ ਹਿੰਦੂ BJP ਇਜ਼ ਲੀਸਟ ਬੋਦਰਡ ਉਹਨੇ ਕਿਹਾ ਵੀ ਜੇ ਜਿਹੜਾ ਇੱਕ ਹਿੰਦੂ ਨੂੰ ਹਿੰਦੂ ਮਾਰਦੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਟ ਜਿਹੜਾ ਜੇ ਇੱਕ ਮੁਸਲਮਾਨ ਹਿੰਦੂ ਨੂੰ ਮਾਰਦੇ ਤਾਂ ਇਹ BJP ਦੇ ਲਈ ਇੱਕ ਉਤਸਵ ਵਾਂਗ ਹੁੰਦਾ ਹੈ ਫੀਸਟ ਵਾਂਗ ਹੁੰਦਾ ਹੈ ਤਾਂ ਕਿਉਂਕਿ ਉਹਦੇ 'ਚੋਂ ਆਪਣਾ ਪੋਲੀਟੀਕਲ ਯੂਜ਼ ਕੱਢ ਸਕਦੇ ਨੇ ਔਰ ਜੇ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਡੈਥਸ ਆਫ ਹਿੰਦੂਜ਼ ਇਜ਼ ਲਾਈਕ ਏ ਫੈਸਟੀਵਲ ਫਾਰ BJP ਲੀਡਰਸ ਐਂਡ ਦੇ ਮੇਕ ਇਟ ਏ ਪੁਆਇੰਟ ਟੂ ਗੇਨ ਪੋਲੀਟੀਕਲ ਮਾਈਲੇਜ out of such tragedies ਉਹਨੇ ਉਹਦੀ ਪੂਰੀ ਸਟੇਟਮੈਂਟ ਹੈ if a Hindu is killed by another Hindu they are least bothered ਉਹਨਾਂ ਨੂੰ ਕੋਈ ਪਰਵਾਹ ਨਹੀਂ but if Muslim
kills a Hindu, then it is like festival to them. ਉਹਨਾਂ ਦੇ ਤਾਂ festival ਹੈ. The murder of Neha Hirmath too is like a festival to them as they see a political opportunity in this crime. ਕਿ ਉੱਥੇ ਕਿਸੇ ਦਾ ਮਰਡਰ ਹੋਇਆ, ਕੋਈ ਮੁਸਲਮਾਨ ਇਨਵੋਲਵ ਹੋਏਗਾ, ਉਹਨੂੰ ਪੂਰਾ ਕਰ ਰਹੇ ਨੇ। ਔਰ ਉਹਨੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਅਰਾਊਂਡ 13,000 women have been reported missing in India, but the BJP leaders are least bothered. 13,000 ਔਰਤਾਂ ਗਾਇਬ ਨੇ। ਦੇਖੋ ਭਾਰਤ ਭਰ ਦੇ ਵਿੱਚ ਜੋ ਔਰਤਾਂ ਦੇ ਨਾਲ ਹੁੰਦਾ ਹੈ, ਜੋ ਫੋਰਨ ਵਿਜ਼ਿਟਰਸ ਨਾਲ ਹੁੰਦਾ ਹੈ, ਜਿਹੜੇ ਮਾਸ ਰੇਪ ਤੱਕ ਜਾਂਦੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਪਰ ਉਹਨਾਂ ਨੂੰ ਜਿਹੜਾ ਇਸ ਵੇਲੇ 400 ਤੋਂ ਵੱਧ ਸੀਟਾਂ, ਹੁਣ ਉਹ ਵੈਸੇ ਅਬ ਕੀ ਬਾਰ 400 ਪਾਰ ਵਾਲਾ ਨਾਰਾ ਲਾਣਾ ਬੰਦ ਕਰਤਾ, ਉਹਨੂੰ ਲੱਗਦਾ ਕਿ ਵੀ ਇਹ ਗੱਲ ਬਣਨ ਵਾਲੀ ਨਹੀਂ ਹੈ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਜੋ ਵੀ ਘਟੀਆ ਤਰੀਕਾ, ਨਸਲਕੁਸ਼ੀ ਤੱਕ ਵੀ ਜੇ ਉਹਨਾਂ ਨੂੰ ਜਾਣਾ ਪੈਂਦਾ ਤੇ ਉਹ ਜਾਣਗੇ। ਔਰ ਇਸ ਸਾਰੇ ਦੇ ਚੱਲਦਿਆਂ ਵਿਸ਼ਵ ਗੁਰੂ ਭਾਰਤ ਐਕਸਪੋਜ਼ ਤਾਂ ਹੋ ਰਿਹਾ ਦੁਨੀਆ 'ਚ। ਇਹ ਨਹੀਂ ਹੈ ਕਿ ਵੀ ਦੁਨੀਆ ਨੂੰ ਨਜ਼ਰ ਨਹੀਂ ਆ ਰਿਹਾ ਕੀ ਹੈ, ਪਰ ਅਗੇਨ ਜਦੋਂ ਪੈਸੇ ਦੀ ਖੇਡ ਆਉਂਦੀ ਹੈ ਤੇ ਫਿਰ ਵਪਾਰਕ ਹਿੱਤ, ਦੂਜੇ ਤੀਜੇ, ਕੱਲ ਨੂੰ ਵਿਦੇਸ਼ੀ ਤਾਕਤਾਂ ਕਿੰਨਾ ਭਾਰਤ ਨੂੰ ਸੈਂਸ਼ਰ ਕਰਨ, ਇਕਨੋਮਿਕਲ ਸੈਂਕਸ਼ਨ ਤੱਕ ਜਾਣਗੀਆਂ, ਇਹ ਵਕਤ ਹੀ ਦੱਸੇਗਾ। ਪਰ ਇਸ ਵੇਲੇ ਜਿਹੜਾ ਭਾਰਤ ਦੇ ਵਿੱਚ ਨਸਲੀ ਜਿਹੜਾ ਲੈਵਲ ਹੈ, ਕਮਿਊਨਲ ਲੈਵਲ ਹੈ, ਪ੍ਰਚਾਰ ਦੇ ਨਾਂ ਥੱਲੇ ਇਸ ਕਿਸਮ ਦਾ ਨਫ਼ਰਤ ਭਰਿਆ ਮਾਹੌਲ ਬਣਾ ਦਿੱਤਾ ਗਿਆ ਕਿ ਕਦੇ ਵੀ ਕੁਝ ਵੀ ਹੋਣ ਦੀ ਖਬਰ ਉੱਥੋਂ ਆ ਸਕਦੀ ਹੈ। ਬਿਲਕੁਲ ਜੀ, ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।